ਉਹ ਕੰਗਾ ਦਿਹਾੜੀਓ ਬੋਲਿਆ ਹਿੰਦੂ ਸਿੱਖ ਦੀ ਦਿਨ ਨਾ ਰਵੇ ਜੇ ਵਡੇਰੇ ਰਹਿ ਗਈ ਨਾ ਜਿਹੜੀ ਉਹ ਮਾਰੀ ਜਾਏਗੀ। ਅੱਛਾ ਨਿਕਲ ਜਾਓ। ਤੇ ਸ਼ਾਮ ਵੇਲਾ ਸੀ ਇਦੋਂ ਪਿੱਛੇ ਨਿਕਲ ਫਿਰ ਉਹ ਦਿਨ ਦੁਬੇ ਨਾ ਫਿਰ ਕਈਆਂ ਰੋਟੀ ਖਾ ਲਏ ਕਈਆਂ ਨਹੀਂ ਫਿਰ ਖਾਧੀ ਤੇ ਫਿਰ ਬਸ ਐਸੇ ਗਲੀਏ ਨਿਕਲੇ ਸਨ। ਅੱਛਾ ਤੇ ਉਹ ਤੇ ਜਾ ਕੇ ਬੈਠੇ ਸਨ। ਅੱਛਾ ਬੁੱਢਿਆਂ ਨੂੰ ਛੱਡ ਗਏ ਸੀ। ਬੁੱਢਾ ਜਿਹੜਾ ਨਹੀਂ ਸੀ ਜਾ ਸਕਦਾ ਉਹ ਛੱਡ ਗਿਆ ਸਮ ਕਿ ਸਬੁਰਦ ਕਰ ਗਿਆ। ਆਪਾਂ ਆਪ ਇੱਕ ਬਾਬਾ ਆਪ 2-3 ਰੱਖਿਆ ਸੀ। ਕਿਹੜਾ ਬਾਬਾ ਸੀ ਉਹ? ਉਹਦਾ ਪੁੱਤਰ ਦੇ ਨਾਂ ਸੀ ਬਰਕਤ ਸਿੰਘ ਈਸਰ ਸਿੰਘ। ਅੱਛਾ ਤੇ ਉਹਦੇ ਨਾਂ ਸੀ ਪ੍ਰੇਮਾ ਸਿੰਘ ਬਾਬੇ ਦਾ। ਤੁਸੀਂ ਰੱਖਿਆ ਆਪਣੇ ਘਰ? ਤੁਹਾਡੇ ਜਿਹੜੇ ਯਾਰ ਬੇਲੀ ਹੁੰਦੇ ਸੀ ਸਿੱਖਾਂ ਦੇ ਮੁੰਡੇ ਉਹਨਾਂ ਦਾ ਕੋਈ ਨਾਂ ਚੇਤਾ ਹੋਵੇ ਤੁਹਾਨੂੰ ਜਿਹੜਾ ਤੁਹਾਡੇ ਨਾਲ ਖੇਲਦੇ ਸੀ ਮੱਝਾਂ ਚਰਾਉਂਦੇ ਸੀ? ਬਲਕਾਰ ਸਿੰਘ ਨਿਹਾਲ ਸਿੰਘ ਸ਼ਿੰਗਾਰਾ ਸਿੰਘ ਤੇ ਇੱਥੇ ਸੀ ਉਹ ਹਰ ਗਰਮਚਨ ਸਿੰਘ। ਅੱਛਾ ਸੋਹਣ ਸਿੰਘ ਦੂਲਾ ਸਿੰਘ ਵੇਲਾ ਸਿੰਘ ਦਿਆਲ ਸਿੰਘ ਸਦਾਰਾ ਜੀ ਆ। ਸਹੀ। ਹਾਂ ਤੇ ਨੰਬਰ ਸੀ ਇੱਕ ਲਾਲ ਸਿੰਘ ਉਹਦਾ ਉਹ ਖੂਹ ਸੀ। ਇੱਕ ਆ ਸੀ ਅੱਜ ਜਿਹੜਾ ਵਿੱਚ ਆ ਗਿਆ ਪਿੰਡ ਦੇ ਵਿੱਚ ਆ ਗਿਆ ਨਾਲ ਕੋਟ ਵਾਲਾ ਪੱਕਾ ਖੂਹ ਨੀ ਦਾਣਾ ਟੁੰਗਾ ਵਾਲਾ। ਅੱਛਾ ਬਾਮਣਾ ਵਾਲਾ ਅੱਛਾ ਸੰਧਵਾ ਵਾਲਾ ਖਜੂਰ ਵਾਲਾ ਮੱਲੇ ਵਾਲਾ ਮਿੱਟੀ ਵਾਲਾ ਇਸ ਤਰ੍ਹਾਂ ਦੇ ਨਾਂ ਸਨ। ਵਾਹ ਜੀ ਵਾਹ। ਹਾਂ ਚੀਨਿਆਂ ਵਾਲਾ ਤੇ ਖਾਰਾ ਖੂਹ ਦੌੜਾ ਖੂਹ ਟਾਲੀਆਂ ਵਾਲਾ ਸੁਖੀਆਂ ਵਾਲਾ। ਅੱਛਾ अस्सलाम वालेकुम जी, सत श्री अकाल, आदाब दोस्तों। सब का पंजाब की टीम पिंड गोंदलांवाला दे विच बैठे हैं जिसका ज़िला गुजरांवाला है। तो साढ़े सामने अराई बरादरी के बुजुर्ग बैठे ने जिन्हां दी उस वेले उम्र 47 वेले 15-16 साल सी। सिखां दे नाल इत्थे टाइम गुजारिया, उन्होंने देखते रहे ने तो इन्हां दे काफ़ी यार बेली भी सन। आओ मिलते हैं तो गलबात सांझी करते हैं इन्हां दे नाल। अस्सलाम वालेकुम बाबा जी। वालेकुम सलाम। की हाल चाल है? चंगा। बाबा जी की नाम है अपना? नज़ीर। नज़ीर। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਂ ਸੀ? ਹਾਜੀ। ਹਾਜੀ। ਤੇ ਦਾਦਾ ਜੀ ਦਾ? ਦਾਦੇ ਦਾ ਨਾਂ ਸੀ ਸ਼ਹਿਜ਼ਾਦਾ। ਸ਼ਹਿਜ਼ਾਦਾ। ਕਿਹੜੀ ਬਰਾਦਰੀ ਆਪਣੀ? ਰਾਈ ਬਰਾਦਰੀ। ਸਹੀ ਹੋ ਗਿਆ। ਇਹ ਜਿਹੜੇ ਪਿੰਡ ਆਪਾਂ ਬੈਠੇ ਆ ਇਸ ਦਾ ਪੂਰਾ ਨਾਮ ਕੀ ਹੈ? ਗੋਂਦਲਾਂਵਾਲਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਨਾਲ ਲੱਗਦੇ ਨੇ ਲੱਦੇ ਵਾਲਾ ਵੜੈਚਾਂ ਦਾ। ਹਾਂਜੀ। ਆ ਵਿੱਚ ਗਏ ਮੱਦੂ ਖਲੀਰ। ਹਾਂਜੀ। ਤੇ ਇੱਧਰ ਕੁਜਰਾ ਵਾਲਾ। ਹਾਂਜੀ। ਰਾਜਕੋਟ। ਤੇ ਥੱਲੇ ਬੜੇ ਪਿੰਡ ਕੋਟਲੀ। ਅੱਛਾ। ਮੜਿਆਲਾ। ਅੱਛਾ 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 ਅੱਛਾ। ਸੀਨੇ ਹੁਣ ਛਾਉਣੀ ਜਾ ਗਿਆ ਨੇ। ਅੱਛਾ। ਤੇ ਇੱਧਰ ਦੋਗਨਾ ਵਾਲਾ ਬਾਰੇ ਦਾ ਕੋਟ ਠੱਕਰ ਕੇ। ਸਾਰੇ ਪਿੰਡਾਂ ਦਾ ਨਾਂ ਯਾਦ ਹੈ ਤੁਹਾਨੂੰ? ਆਹੋ ਠੱਕਰ ਕੇ ਬਾਰੇ ਦਾ ਕੋਟ ਅਮਰ ਸਿੰਘ ਦਾ ਕੋਟ। ਅੱਛਾ। ਹਾਂ ਸਹੀ ਹੋ ਗਿਆ। ਇਹਦੀ ਤਹਿਸੀਲ ਔਰ ਜ਼ਿਲ੍ਹਾ ਕਿਹੜਾ? ਤਹਿਸੀਲ ਔਰ ਜ਼ਿਲ੍ਹਾ ਕਿਹੜਾ ਇਹਦਾ? ਗੁਜਰਾਂਵਾਲਾ। ਹਾਂਜੀ। ਅੱਜ ਇਸ ਪਿੰਡ ਦੇ ਸਿੱਖਾਂ ਦੇ ਬਾਰੇ ਗੱਲਾਂ ਪੁੱਛਣੀਆਂ ਤੁਹਾਡੇ ਕੋਲ। ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਉਦੋਂ ਬਰਾਦਰੀ ਵੀ ਸੀ ਸਾਰੀਆਂ ਸਨ। ਜਰਾ ਵੀ ਮੋਚੀ ਵੀ ਨਾਈ ਵੀ ਸਾਰੀਆਂ ਬਰਾਦਰੀਆਂ ਸਨ। ਤੇ ਸਿੱਖ ਵੀ ਸਨ? ਸਿੱਖ ਵੀ, ਖੱਤਰੀ ਵੀ, ਬਾਹਮਣ ਵੀ, ਕੂਕੇ ਵੀ, ਕਈ ਉਹਨਾਂ ਦੇ ਵਿੱਚ ਵੀ ਜਜ਼ਬਾਤਾਂ। ਅੱਛਾ। ਹਾਂ। ਇਹ ਜਿਹੜੇ ਸਿੱਖ ਸੀ ਇਹ ਕਿਹੜੀ ਜ਼ਾਤ ਦੇ ਸਨ? ਵੜੈਚ ਸਨ। ਅੱਛਾ ਵੜੈਚ ਸਨ। ਹਾਂ। ਹੋਰ ਵੀ ਹੈ ਸਨ? ਵਿਰਕ ਵੀ ਹੈ ਸਨ? ਨਹੀਂ ਵਿਰਕ ਨਹੀਂ ਸਨ। ਚੀਮੇ?
ਚੀਨੀਆਂ ਦਾ ਘਰ ਇੱਕ ਹੀ ਸੀ। ਅੱਛਾ, ਇੱਕ ਘਰ ਸੀ। ਹਾਂ, ਲੰਬੜਦਾਰ ਕਿੰਨੇ ਸੀ ਪਿੰਡ ਦੇ? ਲੰਬੜਦਾਰ ਹਨ ਉਦੋਂ 4 ਲੰਬੜਦਾਰ ਹਨ। ਕੀ ਨਾਂ ਸੀ ਲੰਬੜਦਾਰਾਂ ਦੇ? ਲੰਬੜਦਾਰ ਦਾ ਇੱਕ ਨਾਂ ਸੀ ਲਾਲ ਸਿੰਘ, ਇੱਕ ਦਾ ਨਾਂ ਸੌਂਦ ਸਿੰਘ, ਤੇ 2 ਜਿਹੜੇ ਸਿੱਖ ਸਨ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ। ਅੱਛਾ, ਉਹਨਾਂ ਦਾ ਭੁੱਲ ਗਿਆ। ਹਾਂ, ਸਹੀ ਹੋ ਗਿਆ। ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ? ਉਮਰ ਹੈ ਸੀ ਕੋਈ 15 ਕੁ ਸਾਲ ਦੇ। 15 ਸਾਲ ਦੇ। ਹਾਂ, ਇਹਦਾ ਮਤਲਬ ਜਵਾਨੀ ਚੜ੍ਹ ਰਹੇ ਸੀ ਤੁਸੀਂ। ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਸਿੱਖਾਂ ਦੇ ਘਰ ਪੱਕੇ ਹੁੰਦੇ ਸੀ ਕਿ ਕੱਚੇ? ਘਰ ਕਿਸੇ ਦੇ ਕੱਚੇ ਕਿਸੇ ਦੇ ਪੱਕੇ। ਇਸ ਲਈ ਸਨ ਉਦੋਂ ਬਹੁਤੇ ਕੱਚੇ ਸਨ। ਸਹੀ ਹੋ ਗਿਆ। ਔਰ ਉਹਨਾਂ ਦੇ ਕਈਆਂ ਵਿੱਚ ਸਿੱਖਾਂ ਦੇ ਬਿਲਕੁਲ ਹੀ ਕੱਚੇ ਹੁੰਦੇ, ਕਈਆਂ ਕੱਚੇ ਪੱਕੇ ਘਰ ਬੰਨੇ ਹੇਠ ਪੱਕੀ ਨਾਲ ਅੰਦਰ ਕੱਚੀ ਨਾਲ। ਅੱਛਾ, ਹਾਂ। ਸਹੀ ਹੋ ਗਿਆ। ਇੱਥੇ ਗੁਰਦੁਆਰੇ ਕਿੰਨੇ ਸੀ? ਗੁਰਦੁਆਰੇ ਸਨ ਇੱਥੇ ਇੱਕ ਤੇ ਉਹ ਅੱਡੇ ਦੇ ਮਸਜਿਦ ਉਹਦੇ ਨਾਲ ਅੰਜ ਸੀ ਉਹਦਾ, ਤੇ ਇੱਕ ਇੱਥੇ ਕਰਕੇ ਸੀ। ਅੱਛਾ, ਇੱਕ ਉਦੋਂ ਉਹਦਾ 2 ਗੁਰਦੁਆਰੇ ਸੀ? ਨਹੀਂ, 3-4 ਸਨ। ਅੱਛਾ, 3-4 ਗੁਰਦੁਆਰੇ ਸੀ। ਹਾਂ, ਇਹਦਾ ਮਤਲਬ ਪਿੰਡ ਕਾਫੀ ਵੱਡਾ ਸੀ। ਆਹੋ ਪਿੰਡ ਵੱਡਾ ਸੀ। ਅੱਜ ਵੀ ਪੂਰਾ ਸ਼ਹਿਰ ਹੀ ਬਣਿਆ ਪਿਆ। ਹਾਂ, ਹੁਣ ਤਾਂ ਪਤਾ ਨਹੀਂ ਲੱਗਦਾ। ਗੁਜਰਾਲੇ ਦੇ ਨਾਲ ਰਲ ਗਿਆ। ਨਾਲ ਰਲ ਗਿਆ ਤੇ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਮਸ਼ਹੂਰ ਸਿੱਖ ਕਿਹੜਾ ਸੀ ਜਿਹੜਾ ਜ਼ਮੀਨ ਭਾਂਡੇ ਵਾਲਾ ਚੌਧਰੀ ਬੰਦਾ ਸੀ ਜਿਹੜਾ? ਇੱਥੇ ਵੀ ਇੱਕ ਦਿਆਲ ਸਿੰਘ ਸਤਾ ਰਾਜੀਆ। ਦਇਆਲ ਸਿੰਘ? ਦਿਆਲ ਸਿੰਘ ਸਤਾ ਰਾਜੀਆ। ਅੱਛਾ, ਸਤਾ ਰਾਜੀਆ। ਉਹ ਸਤਾ ਰਾਜ ਦੇ ਇਦੋਂ ਆਉਂਦੇ ਹਨ ਉਹਨਾਂ ਦੇ ਜਿਹੜੇ ਹਨ ਵਡੇਰੇ। ਉਹ ਲਗਾ ਹੁੰਦਾ ਸੀ ਕੱਲਾ ਹੀ। ਜੇ ਅੱਗੋਂ ਕਬੀਲਾ ਬਣਦਾ ਗਿਆ ਨਾ, ਤੇ ਉਹ ਕੱਲਾ ਹੀ ਆਉਂਦਾ ਸੀ ਵੀਰਾ। ਅੱਛਾ, ਤੇ ਉਹਨਾਂ ਦੇ ਜਿਹੜੇ ਵਡੇਰੇ ਸਨ ਨਾ, ਕੋਈ ਗਿਆ ਨਾ ਮਾੜਾ ਤੋਂ ਬੜਾ ਉਹਨੂੰ ਮੋੜਨਾ ਨਹੀਂ। ਅੱਛਾ, ਨਾ ਦਾਣੇ ਤੋਂ ਨਾ ਪੱਠੇ ਵਰਦਾ ਵਧਾ ਕੇ ਲੰਘ ਜਾਣਾ, ਮਤਲਬ ਡਰਦਾ ਉੱਠ। ਤੇ ਗਾਜਰਾਂ ਦੀ ਛੰਨੀਆਂ ਕਮਾਲ ਲਾ ਛੰਨਾ ਕੋਈ ਮਾਲਾ ਦੁਕੜਾ ਖਾਏ ਪੁੱਟ ਕੇ ਲੈ ਜਾ। ਗਰੀਬਾਂ ਦੇ ਹਮਦਰਦ ਸਨ। ਗਰੀਬਾਂ ਦੇ ਹਮਦਰਦ ਸਨ ਤੇ ਉੱਥੋਂ ਨਾਂ ਉਹਨਾਂ ਦਾ ਪੈ ਗਿਆ ਸਦਾ ਰਾਜ ਇਹਨਾਂ ਦੇ ਘਰ ਹੈ। ਅੱਛਾ, ਸਦਾ ਰਾਜ ਇਹਨਾਂ ਦਾ ਘਰ ਹੈ। ਹਾਂ, ਵਾਹ ਜੀ ਵਾਹ। ਅੱਜ ਵੀ ਨਾਂ ਤੁਸੀਂ ਵੱਜਦਾ ਉਹਨਾਂ ਦਾ, ਅੱਜ ਵੀ ਯਾਦ ਹਾਂ। ਕਰਦੇ? ਵੇਖਿਆ ਉਹ ਡੇਰਾ ਹੋਇਆ, ਮੈਂ ਵੇਖਿਆ ਉਹ। ਅੱਛਾ, ਦਿਆਲ ਸਿੰਘ ਦੇ ਚੰਗਾ ਜਨਾ ਸੀ, ਦਾਸ ਵਾਇਦਾ ਬੂੰਗ ਸੀ ਉਹਦਾ। ਅੱਛਾ। ਘਰ ਪੱਕਾ ਸੀ ਕਿ ਕੱਚਾ ਸੀ? ਘਰ ਪੱਕਾ ਸੀ। ਅੱਛਾ, ਪੱਕਾ ਘਰ ਸੀ। ਹਾਂ। ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਉਸ ਵੇਲੇ? ਉਸ ਵੇਲੇ ਮਸਜਿਦਾਂ 1 2 3 4 5 ਮਸਜਿਦਾਂ ਉਦੋਂ ਕੋਈ 8-10 ਹੈ ਸਨ। ਉਦੋਂ ਵੀ 8-10 ਮਸਜਿਦਾਂ ਸੀ। ਹਾਂ। ਇਹਦਾ ਮਤਲਬ ਹੈ ਹੁਣ ਤੇ 40 ਦੀ ਵੱਧ ਗਈਆਂ। ਇਹਦਾ ਮਤਲਬ ਹੈ ਜਿੰਨੇ ਸਿੱਖ ਰਹਿੰਦੇ ਸੀ ਉਨੇ ਹੀ ਮੁਸਲਮਾਨ ਰਹਿੰਦੇ ਸੀ ਇੱਥੇ। ਆਹੋ, ਬਰਾਬਰ ਤੇ ਹੀ ਚੋਟ। ਤੇ ਜ਼ਮੀਨ ਜਿਹੜੀ ਸੀ ਮੁਸਲਮਾਨਾਂ ਦੀ ਸੀ ਕਿ ਸਿੱਖਾਂ ਦੀ ਜ਼ਿਆਦਾ ਸੀ? ਜ਼ਮੀਨ ਸਿੱਖਾਂ ਦੀ ਸੀ ਸਾਰੀ। 2 ਘਰ ਸਨ ਤੇ ਇੱਕ ਤੇ ਆ ਖੂਹ ਵਿੱਚ ਤੇ ਲੈਂਦੇ। ਅੱਛਾ, ਆ ਜਾ ਇੱਥੇ ਬੋਰਡ ਉੱਤੇ ਖੜੀ। ਇਹ ਕਿਹਦਾ ਖੂਹ ਵੱਜਦਾ ਸੀ? ਇਹ ਖੂਹ ਘੁਮਿਆਰਾਂ ਦਾ ਵੱਜਦਾ ਸੀ। ਅੱਛਾ। ਇੱਥੇ ਤਾਂ ਨਾ ਰਾਈਆਂ ਦੀ ਭੂਏ। ਇੱਕ ਪਿੰਡੋਂ ਪਹਾੜ ਪਾਸੇ ਹੋਈ, ਉੱਥੇ ਵੀ ਰਾਈਆਂ ਦੀ ਭੂਏ, ਦੂਜੀ ਸਭ ਸਿੱਖਾਂ ਦੀ ਭੂਏ। ਸਿੱਖਾਂ ਦੇ ਕਿਹੜੇ ਕਿਹੜੇ ਖੂਹ ਵੱਜਦੇ ਸੀ? ਜਿੰਨੇ ਵੀ ਖੂਹ ਹਨ ਪਿੰਡ ਦੇ ਉਹਨਾਂ ਦੇ ਸਨ। ਕੋਈ ਨਾਂ ਚੇਤਾ ਖੂਹਾਂ ਦਾ? ਕੀ ਨਾਂ ਸਨ? ਨਾ ਕੋਟ ਵਾਲਾ, ਪੱਕਾ ਖੂਹ, ਮੀਂਹ ਦਾਣਾ, ਟੁੰਗਾ ਵਾਲਾ, ਅੱਛਾ, ਬਾਮਣਾ ਵਾਲਾ, ਹੈਂ, ਅੱਛਾ, ਸੰਧਵਾ ਵਾਲਾ, ਖਜੂਰ ਵਾਲਾ, ਅੱਛਾ, ਮੱਲੇ ਵਾਲਾ, ਮਿੱਟੀ ਵਾਲਾ। ਵਾਹ, ਇਸ ਤਰ੍ਹਾਂ ਦੇ ਨਾਂ ਸਨ। ਵਾਹ ਜੀ ਵਾਹ। ਹਾਂ, ਚੀਨਿਆਂ ਵਾਲਾ, ਤੇ ਖਾਰਾ ਖੂਹ, ਦੌੜਾ ਖੂਹ, ਤਾਲੀਆਂ ਵਾਲਾ, ਸੁਖੀਆਂ ਵਾਲਾ। ਅੱਛਾ, ਵਾਹ ਜੀ ਵਾਹ। ਤੁਸੀਂ ਤੇ ਸਾਰੇ ਗਿਣੇ ਨੇ। ਐਸਾ ਕਰਕੇ ਖੂਹ ਵੀ ਬਥੇਰੇ ਸਨ। ਸਹੀ ਹੋ ਗਿਆ। ਏਦਾਂ ਸੀ। ਇਹ ਜਿਹੜੀ ਮੈਂ ਗੱਲ ਕਰਦਾ ਇੱਥੇ ਖੂਹ ਸਨ। ਇੱਕ ਖੂਹ ਦੇ ਨਾਂ ਨੂੰ ਪਾਲਾ ਵਾਲਾ, ਇੱਕ ਦਾ ਨਾਂ ਪਾਲਾ ਵਾਲਾ, ਇੱਕ ਦਾ ਨਾਂ ਪੀਰੋ ਵਾਲਾ,
ਤੇ ਇੱਕ ਦਾ ਨਾਂ ਜਦਾਰ ਵਾਲਾ ਤੇ ਇੱਕ ਦਾ ਨਾਂ ਨਾਈਆਂ ਵਾਲਾ, ਇੱਕ ਦਾ ਨਾਂ ਨਵਾਂ। ਇਹ 5-6 ਖੂਹ ਹਨ ਇੱਥੇ ਉਹਨਾਂ ਦੇ। ਫਿਰ ਜਿਉਂ ਤੁਰਦੇ ਹਨ ਪਤਾ ਕਦਰ ਇਹ ਕਿਹਨਾਂ ਦੇ ਸਨ ਖੂਹ? ਇਹ ਦਿਆਲ ਸਿੰਘ ਕੇ ਅੱਛਾ, ਪਤਾ ਦਿਆਲ ਸਿੰਘ ਜਿਉਂ ਕਦਰ ਤੁਰਦੇ ਹਨ ਪਤਾ ਤੇਰਾ ਠੱਕਰ ਕੇ ਪਿੰਡੇ ਅੱਗੇ ਉਹਨੂੰ ਜਾ ਹੱਦ ਲੱਗਦੀ ਸੀ। ਅੱਛਾ, ਇੰਨੀ ਜ਼ਮੀਨ ਤੇ ਉਹਨਾਂ ਦੀ। ਤੇ ਫਿਰ ਉਹ ਜਿਹੜਾ ਚੌਂਕ ਹੈ ਨਾ ਵਾਲੀਪੁਰ ਦਾ, ਉਹਦੇ ਦੁਆਲੇ ਵੇ ਕੋਈ 7-8 ਮਰਬੇ ਪਏ। ਅੱਛਾ, ਉੱਥੇ ਵੇ ਰਾਣਾ ਹੁੰਦਾ ਸੀ ਸਲੀਮ। ਅੱਛਾ, ਉਹ ਮਰ ਗਿਆ, ਉਹਦੇ ਪੁੱਤਰ ਦੇ ਨਾਂ ਦਾ ਮੈਨੂੰ ਨਹੀਂ ਪਤਾ। ਤੇ ਉਹ ਪਰੋਲਤਾ ਪੁੱਤੇ ਪਾਇਆ ਇਸ ਪਾਸੇ ਚੌਕੋ। ਅੱਛਾ, ਵਾਲੇ ਪਾਸੇ ਉਹ ਵੀ ਖੂਹ ਉਹਨਾਂ ਦੇ ਸਨ। ਉੱਥੇ 3 ਖੂਹ ਉੱਥੇ ਸਨ। ਵਾਹ ਜੀ ਵਾਹ। ਅੱਛਾ ਬਾਬਾ ਜੀ, ਜਿਹੜੇ ਇੱਥੇ ਹੋਰ ਮਸ਼ਹੂਰ ਸਿੱਖ ਰਹਿੰਦੇ ਸਨ, ਇੱਕ ਤਾਂ ਦਿਆਲ ਸਿੰਘ ਦਾ ਤੁਸੀਂ ਦੱਸਿਆ, ਹੋਰ ਉਹਨਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ? ਯਾਦ ਵੇਖਣਾ ਉਹ ਯਾਦ ਰਹਿੰਦੇ ਨੇ, ਬੰਦਾ ਕਰਦਾ ਰਹੇ, ਯਾਦ ਭੁੱਲ ਲੱਗੇ ਹੀ ਹੈ ਨਾ। ਹਾਂ, ਨਹੀਂ ਕੋਈ ਇੱਕ ਅੱਧੇ ਦਾ ਨਾਂ ਯਾਦ ਹੋਵੇ ਸਿੱਖਾਂ ਵਿੱਚੋਂ? ਸੋਹਣ ਸਿੰਘ। ਹਾਂ ਹਾਂ। ਦੂਲਾ ਸਿੰਘ। ਹਾਂ। ਵੇਲਾ ਸਿੰਘ, ਦਿਆਲ ਸਿੰਘ, ਸਤਾਰਾ ਜੀ ਆ। ਹਾਂ ਸਹੀ। ਹਾਂ, ਤੇ ਨੰਬਰ ਸੀ ਇੱਕ ਲਾਲ ਸਿੰਘ ਉਹਦਾ, ਉਹ ਖੂਹ ਸੀ। ਇੱਕ ਆ ਸੀ ਅੱਜ ਜਿਹੜਾ ਵਿੱਚ ਆ ਗਿਆ, ਪਿੰਡ ਦੇ ਵਿੱਚ ਆ ਗਿਆ। ਹਾਂ। ਅੱਛਾ, ਹਾਂ, ਸਹੀ ਹੋ ਗਿਆ। ਪਿੰਡ ਦਾ ਕੋਈ ਬਦਮਾਸ਼ ਵੀ ਹੋਇਆ ਉਸ ਵੇਲੇ? ਔਰ ਨਹੀਂ, ਪਿੰਡ ਦੇ ਫੀਲ ਸੀ। ਸਿੱਖਾਂ ਵਿੱਚੋਂ ਕੋਈ ਬਦਮਾਸ਼ ਤੇ ਨਹੀਂ ਸੀ ਹੈ ਜਿਹਦਾ ਨਾਮ ਵਾਇਦਾ ਹੋਵੇ? ਲਾਂਦੇ ਕਰਦੇ ਹਨ, ਇੱਥੇ ਨਹੀਂ ਹੁਣ ਕਰਦੇ। ਕਿਹੜਾ ਕਰਦਾ ਸੀ ਜ਼ਿਆਦਾ? ਉਹ ਹੁਣ ਸਾਨੂੰ ਇਹ ਬਦਮਾਸ਼ ਆ ਸਨ। ਇੱਕ ਵੀ ਮਾਨ ਸਿੰਘ। ਹਾਂ। ਹਾਂਜੀ। ਤੇ ਉਹ ਪਾਸੇ ਨਾਰੋਂ ਪਾਰ ਖੂਹ। ਅੱਛਾ, ਸੀਨੇ ਵਾਲਾ ਖੂਹ ਸੀ ਉਹ। ਅੱਛਾ। ਤੇ ਇੱਧਰ ਸਨ ਨਿਹਾਲ ਸਿੰਘ, ਲਾਲ ਸਿੰਘ। ਅੱਛਾ, ਬਾਬਾ ਤਗੜੇ ਬੰਦੇ ਸਨ। ਇਹ ਦਿਆਲ ਸਿੰਘਾਂ ਦੇ ਨਾਲ ਤੀਜੀ ਪੱਤੀ ਸੀ ਇਹਨਾਂ ਦੀ, ਤੇ ਭੁੱਖੇ ਸਨ। ਅੱਛਾ ਅੱਛਾ ਅੱਛਾ। ਹਾਂ, ਰਚੋਰੀਆਂ ਕਰਨੀਆਂ। ਬੇਈਮਾਨ ਦੀ ਪੂਰੀ ਨਹੀਂ ਪੈਂਦੀ। ਅੱਛਾ ਅੱਛਾ। ਚੋਰੀ ਬੇਈਮਾਨੀ ਹੀ ਹੈ। ਹਾਂ, ਕੀ ਹੁੰਦਾ? ਐਸੇ ਤਰ੍ਹਾਂ ਹੀ ਹੈ। ਹਾਂ। ਅੱਛਾ ਬਾਬਾ ਜੀ, ਮੇਲਾ ਲੱਗਦਾ ਸੀ ਪਿੰਡ ਦੇ ਵਿੱਚ? ਨਹੀਂ, ਮੇਰਾ ਕੱਲ ਨਹੀਂ ਸੀ ਲੱਗਦਾ। ਆਲੇ ਦੁਆਲੇ ਪਿੰਡਾਂ 'ਚ ਵੀ ਨਹੀਂ ਵੇਖਣ ਜਾਂਦੇ ਸੀ ਮੇਲਾ? ਆਲੇ ਦੁਆਲੇ ਜਾਂਦੇ ਸਾਂ। ਕਿਹੜੇ ਪਿੰਡ ਜਾਂਦੇ ਸੀ ਮੇਲਾ ਵੇਖਣ? ਆਏ ਭਖ ਡੈਡੀ ਲੈ ਗਏ, ਇੱਥੇ ਬੰਦੂਕੜੀ ਦੇ ਉੱਥੇ ਲੈ ਗਏ। ਨਿੱਕੇ ਨਿੱਕੇ ਭੰਡਾਰੇ ਭੰਡੂਰੇ ਹੁੰਦੇ ਸਨ। ਅੱਛਾ ਅੱਛਾ। ਤੁਹਾਡੇ ਜਿਹੜੇ ਯਾਰ ਬੇਲੀ ਹੁੰਦੇ ਸੀ ਸਿੱਖਾਂ ਦੇ ਮੁੰਡੇ, ਉਹਨਾਂ ਦਾ ਕੋਈ ਨਾਂ ਚੇਤਾ ਹੋਵੇ ਤੁਹਾਨੂੰ, ਜਿਹੜਾ ਤੁਹਾਡੇ ਨਾਲ ਖੇਲਦੇ ਸੀ, ਮੱਝਾਂ ਚਰਾਉਂਦੇ ਸੀ? ਬਲਕਾਰ ਸਿੰਘ, ਨਿਹਾਲ ਸਿੰਘ, ਸ਼ਿੰਗਾਰਾ ਸਿੰਘ। ਹਾਂ। ਤੇ ਇੱਥੇ ਸੀ ਉਹ ਹਰ ਗਰਮਚਨ ਸਿੰਘ। ਅੱਛਾ। ਇਸ ਤਰ੍ਹਾਂ ਦੇ ਨਾਂ ਸਨ। ਇਹ ਤੁਹਾਡੇ ਨਾਲ ਫਿਰਦੇ ਫੁਰਦੇ ਰਹਿੰਦੇ ਸੀ? ਆਹੋ, ਯਾਰ ਸਨ ਤੁਹਾਡੇ? ਆ ਸਿੰਧਾ ਸਿੰਘ, ਸਿੰਧੀ ਆਉਂਦੇ ਸਿੰਧੀ। ਹਾਂ। ਨਾਂ ਦਾ ਹੁੰਦਾ ਸਿੰਧਾ ਸਿੰਘ ਦੇ ਸਿੰਧੀ ਆਖਣ। ਅੱਛਾ। ਹਾਂ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਆ, ਹਾਂ, ਜਦੋਂ ਪਾਕਿਸਤਾਨ ਇੱਧਰ ਬਣ ਗਿਆ, ਉੱਧਰ ਹਿੰਦੁਸਤਾਨ ਬਣ ਗਿਆ, ਹਾਂ, ਤੇ ਕਿਸ ਤਰ੍ਹਾਂ ਲੋਕ ਨਿਕਲੇ ਤੁਹਾਡੇ ਪਿੰਡੋਂ? ਵਜ੍ਹਾ ਹੈ ਨਾ, ਬੰਦੇ ਸਨ ਸਿਆਣੇ। ਸਾਰੇ ਦੱਬੜ ਵੀ ਤੇ ਉਹਦੇ ਬੰਦੇ ਸਾਰੇ ਮੁਸਲਮਾਨ ਤੇ ਇਕੱਠੇ ਹੋਏ। ਤੇ ਮੁਸਲਮਾਨ ਜਦੋਂ ਆਪਣੇ ਇਮਾਮ ਦੇ ਹੋ ਜਾਣ ਨਾ, ਇਹਦੇ ਨਾਲ ਰਲਦਾ ਕੋਈ ਨਹੀਂ। ਅੱਛਾ। ਜਜ਼ਬਾ ਹੈ ਨਾ ਇਮਾਮ ਦਾ। ਇਹਨਾਂ ਜਦੋਂ ਜਲੂਸ ਕਰਨਾ, ਇਹਨਾਂ ਮਾਰਨਾ ਨਾਰਾ, ਸਾਡੇ ਦਿਲ ਕੰਬਦੇ ਨੇ। ਕਿਹੜਾ ਨਾਰਾ ਮਾਰਦੇ ਸੀ? ਨਾਰਾ ਤਕਬੀਰ, ਅੱਲਾਹੁ ਅਕਬਰ। ਹਾਂ, ਇਹ ਮਾਰਦੇ। ਅੱਛਾ। ਤੇ ਉਹਨੇ ਸਾਡੇ ਦਿਲ ਕੰਬਦੇ ਨੇ। ਅੱਲਾ ਦੇ ਨਬੀ ਇਹ ਨਾਰਾ ਮਾਰੇ। ਹੋਰ ਨਾ ਕਈ ਨੇ ਕਈ ਅੱਗੋਂ ਜੋੜ ਕਰਦੇ ਨੇ। ਇਸ ਤਰ੍ਹਾਂ ਹੀ ਹੈ। ਹਾਂ। ਤੇ ਉਹ ਆਖਣ ਲੱਗੇ ਤੁਸੀਂ ਇਹ ਕੰਮ ਕਰੋ, ਇਕੱਠੇ ਰਲ ਕੇ ਬੈਠੇ। ਪਰੇ ਬੈਠੀ ਤੇ ਆਖਣ ਲੱਗੇ ਸਾਡਾ ਜ਼ਾਤੀ ਦੇ ਵੈਰ ਕੋਈ ਨਹੀਂ। ਤੇ ਇਹ ਹੁਕੂਮਤ ਦੇ ਕੰਮ ਨੇ। ਜੇ ਤੁਹਾਡਾ ਦਿਲਾਂ ਤੋਂ ਕੋਈ ਜਫਾ ਆਵੇ ਮੁਸਲਮਾਨਾਂ ਦਾ, ਤੇ ਤੁਸੀਂ ਰੋਕਣਾ। ਅੱਛਾ।
अपना नहीं रोकना अभी रोकिए तो लग पाएंगे सही वो तू वहाँ रखना तो जे सिखा लावे तो सिखा ने रोकना अच्छा आ ना आपे जो वंड कर दे फिर अद्धा दा रहम दे आए ही कोई नहीं आया ही कोई नहीं आए ही कोई नहीं अच्छा हाँ फिर ਇਹ ਕਿਸ ਤਰ੍ਹਾਂ ਨਿਕਲੇ ਆਪਣੇ ਪਿੰਡੋਂ निकले ਕਿਹੜਾ ਟਾਈਮ फिर ਸੀ ਉਹ ਤੇ ਕੋਠੀ ਹੁੰਦੀ ਸੀ ਉਹ ਪਈ ਪਰੋਂ ਬਾਬਾ ਦੂਰ ਉੱਥੇ ਉਹਦਾ ਨਾਂ ਸੀ ਸੋਹਣ ਸਿੰਘ ਲੰਬੜ ਅੱਛਾ ਉਹਦੀ ਕੋਠੀ ਸੀ ਤੇ ਉਹਦੀ ਕੋਠੀ ਸੀ ਹੁਣ ਉੱਧਰ ਗਈ ਹੁੰਦੇ ਅੱਛਾ ਉਹ ਆਖਣ ਲੱਗਾ ਉਹਦੇ ਕੋਫੇ ਉਦੋਂ ਰਹਿ ਲਈ ਉਹ ਅੱਛਾ ਉਹ ਆਖਣ ਕਾ ਰਹਿ ਲਈ ਉਹ ਬੋਲਿਆ ਹਿੰਦੂ ਸਿੱਖ ਦੀ ਦਿਨ ਨਾ ਰਵੇ ਜੇ ਵਡੇਰੇ ਰਹਿ ਗਈ ਨਾ ਜਿਹੜੀ ਉਹ ਮਾਰੀ ਜਾਏਗੀ ਅੱਛਾ ਨਿਕਲ ਜਾਓ ਤੇ ਸ਼ਾਮ ਵੇਲਾ ਸੀ ਇਦੋਂ ਪਿੱਛੇ ਨਿਕਲ ਫਿਰ ਉਹ ਦਿਨ ਦੁਬਿਨਾ ਫਿਰ ਕਈਆਂ ਰੋਟੀ ਖਾ ਲਏ ਕਈਆਂ ਨਹੀਂ ਫਿਰ ਖਾਧੀ ਤੇ ਫਿਰ ਬਸ ਐਸੇ ਗਲੀਏ ਨਿਕਲੇ ਸਨ ਅੱਛਾ ਤੇ ਉਹ ਤੇ ਜਾ ਕੇ ਬੈਠੇ ਸਨ ਉਦੋਂ ਮੇਰੇ ਹਾਲਾਂ ਦੀ ਮੁੱਝ ਨਹੀਂ ਸੀ ਡੱਕਦੇ ਅੱਛਾ ਤੇ ਬਹਿ ਕੇ ਬੈਠੀ ਤੇ ਉੱਥੇ ਇਕੱਠੇ ਹੋ ਕੇ ਫਿਰ ਆਖੂੰਗੇ ਵੀ ਸਾਰੇ ਆ ਗਏ ਆਖੂੰਗੇ ਸਾਰੇ ਆ ਗਏ ਕੋਈ ਜਿਹੜਾ ਬੁੱਢਾ ਠਹਿਰਾ ਸੀ ਨਾ ਉਹ ਛੱਡ ਗਿਆ ਜਿਹੜਾ ਨਹੀਂ ਸੀ ਚੱਲ ਸਕਦਾ ਅੱਛਾ ਬੁੱਢਿਆਂ ਨੂੰ ਛੱਡ ਗਏ ਸੀ ਬੁੱਢਾ ਜਿਹੜਾ ਨਹੀਂ ਸੀ ਜਾ ਸਕਦਾ ਉਹ ਛੱਡ ਗਿਆ ਸੁਣ ਕੇ ਅਸੀਂ ਸਬੁਰਦ ਕਰ ਗਏ ਆਪਾਂ ਆਹ ਤੇ ਇੱਕ ਬਾਬਾ ਆਪਾਂ ਆਪ 2-3 ਰੱਖਿਆ ਸੀ ਕਿਹੜਾ ਬਾਬਾ ਸੀ ਉਹ ਉਹਦਾ ਪੁੱਤਰ ਦੇ ਨਾਂ ਸੀ ਬਰਕਤ ਸਿੰਘ ਈਸ਼ਰ ਸਿੰਘ ਅੱਛਾ ਤੇ ਉਹਦੇ ਨਾਂ ਸੀ ਪ੍ਰੇਮਾ ਸਿੰਘ ਬਾਬੇ ਦਾ ਤੁਸੀਂ ਰੱਖਿਆ ਆਪਣੇ ਘਰ ਹਾਂ ਉਹ ਤੇ ਖੂਹ ਦਾ ਹੀ ਰੱਖਿਆ ਸੀ ਖੂਹ ਦਾ ਹੀ ਸੀ ਨਾ ਬੇਲੀ ਵਾਲਾ ਖੂਹ ਉੱਤੇ ਅੱਛਾ ਤੇ ਉੱਤੇ ਉਹਦੇ ਪਿੱਪਲ ਨੇ ਪਹਿਲਾਂ ਬਹੁਤ ਹੁੰਦੀ ਸੀ ਬੜੀ ਵੱਡੀ ਟੁੱਟ ਗਈ ਤੇ ਤੁਹਾਡੇ ਕੋਈ ਮਰਿਆ ਸੀ ਹਾਂ ਤੁਹਾਡੇ ਕੋਈ ਇੱਥੇ ਮਰਿਆ ਨਹੀਂ ਹਾਂ ਉਹ ਟਰੈਕ ਉਹ ਰਾਲ ਲੰਘੇ ਨਾ ਤੇ ਫਿਰ ਉਹ ਮਿਲਟਰੀ ਆਏ ਤੇ ਫਿਰ ਆਖੂੰਗੇ ਜੇ ਜਾਣਾ ਆਉਣਾ ਹੋਵੇ ਨਾ ਉਹਨੂੰ ਲਗਾ ਜਾ ਲਾਹੌਰ ਵਾਗੇ ਮੋੜ ਤੇ ਅੱਛਾ ਤੇ ਉੱਥੇ ਵੀ ਆਵਾਂਗੇ ਤੇ ਉੱਥੇ ਅੱਗੋਂ ਅਸੀਂ ਆਪ ਲੈ ਜਾਵਾਂਗੇ ਇਸ ਤਰ੍ਹਾਂ ਤੇ ਜਿਹੜੇ ਮੁਸਲਮਾਨ ਆਉਂਦੇ ਉਹ ਵੀ ਫਿਰ ਹੁੰਦੇ ਅੱਛਾ ਫਿਰ ਤੁਸੀਂ ਉੱਥੇ ਛੱਡਿਆ ਸੀ ਉਹਨੂੰ ਤੇ ਉਹ ਫਿਰ ਸਾਡੇ ਕੋਲ ਸੀ ਇੱਕ ਮਹਾਜਰ ਹਾਂਜੀ ਰਾਣੀ ਸੀ ਉਹਦੀ ਤੇ ਉੱਥੋਂ ਦਾ ਅੰਮ੍ਰਿਤਸਰ ਦਾ ਸੀ ਅੱਛਾ ਉਹ ਆਖਣ ਲੱਗਾ ਮੈਂ ਜਾਣਾ ਉੱਥੇ ਜ਼ਰੂਰ ਮੇਰੀ ਰਿਸ਼ਤੇਦਾਰੀ ਲਾਹੌਰ ਤੇ ਵਾਗੇ ਮੋੜ ਵਾਲੇ ਮੇਰੇ ਘਰ ਰਿਸ਼ਤੇਦਾਰਾਂ ਦੇ ਹਾਂਜੀ ਤੇ ਮੈਂ ਬਾਬੇ ਨੂੰ ਛੱਡ ਆਵਾਂਗਾ ਜਾਂਦਾ ਛੱਡ ਜਾਗਾ ਨਾਲੇ ਇਹਦਾ ਪੁੱਤਰ ਵੇਖ ਲਾਂਗਾ ਅੱਛਾ ਹਾਂ ਤੇ ਉਹ ਫਿਰ ਆਖਣ ਲੱਗਾ ਸਾਡਾ ਪਿਓ ਦੇ ਨਾਂ ਹਾਜੀ ਸੀ ਉਹ ਕੋਈ ਜਿਹੜਾ ਕੋਈ ਆਉਂਦਾ ਸੀ ਨਾ ਮਾਇਰ ਉਹਨੂੰ ਮਾਰ ਜਾਂਦਾ ਆਖਣ ਲੱਗਾ ਇਹਦੇ ਨਾਲ ਕੋਈ ਦੀਨ ਵੱਧ ਚੱਲਿਆ ਤੇ ਜਾਂ ਘੱਟ ਚੱਲਿਆ ਬਿਲਕੁਲ ਖਬਰਦਾਰ ਇਹਨੂੰ ਕੋਈ ਕੁਛ ਨਾ ਆ ਕੇ ਤੁਹਾਡਾ ਖਾਂਦਾ ਨਹੀਂ ਪੀਂਦਾ ਨਹੀਂ ਅਸੀਂ ਦੁੱਧ ਵੀ ਉਹਨੂੰ ਦਿੰਦੇ ਆ ਰੋਟੀ ਵੀ ਦਿੰਦੇ ਆ ਜਦੋਂ ਟਾਈਮ ਉਹ ਦੇਖਿਆ ਨੂੰ ਕੱਪੜੇ ਧੋ ਕੇ ਦਿੰਦੇ ਆ ਵਾਹ ਜੀ ਵਾਹ ਤੇ ਜਿਸ ਤਰ੍ਹਾਂ ਰੱਖਿਆ 3 ਸਾਲ ਉਹਦੀ ਕੀਤੀ ਤੇ ਫਿਰ ਇੱਥੋਂ ਦੇ ਸਨ ਹਿੰਦੂ ਤਰਖਾਨ ਤੇ ਉਹਨਾਂ ਰੱਖੀਆਂ ਗਾਈ ਅੱਛਾ ਤੇ ਉਹ ਨਮਾਜ਼ਾਂ ਨਮੂਜ਼ਾਂ ਵੀ ਪੜ੍ਹਦੇ ਸਨ ਅੱਛਾ ਇੱਥੇ ਰਹਿ ਗਏ ਸਨ ਇੱਥੇ ਰਹਿ ਦੋ ਮੁਸਲਮਾਨ ਉੱਤੋਂ ਮੁਸਲਮਾਨ ਦੇ ਵਿੱਚੋਂ ਨਹੀਂ ਹੁੰਦਾ ਹੋਏ ਅੱਛਾ ਉਹ ਜਦੋਂ ਫਿਰ ਐਲਾਨ ਹੈ 3 ਸਾਲ ਉਹ ਫਿਰ ਆਖਣਗੇ ਬਾਬਾ ਜਾਣਾ ਹੀ ਆਇਆ ਆਹੋ ਉਹ ਫਿਰ ਵਾਗੇ ਮੋੜ ਦੇ ਪੜ ਜਾ ਅੱਛਾ ਉੱਥੇ ਆਉਣੇ ਨਹੀਂ ਸਾਰੇ ਗੋਂਦਰਾਂ ਆਏ ਦੇ ਉਹ ਫਿਰ ਇੱਥੇ ਆਏ ਵਾਗੇ ਮੋੜ ਤੇ ਆਏ ਤੋਂ ਫਿਰ ਉਹ ਜਿਹੜਾ ਸੀ ਨਾ ਸਾਡਾ ਫੀਰੀ ਸੀ ਉਹ ਮੇਰੇ ਧਿਆਲ ਜਿਹਨੂੰ ਆਉਂਦੇ ਆ ਉਹ ਫਿਰ ਲੈ ਗਿਆ ਅੱਛਾ ਅੱਛਾ ਬਾਬਾ ਜੀ ਜਦੋਂ ਇਹ ਲੋਕ ਇੱਥੋਂ ਨਿਕਲੇ ਨੇ ਸਿੱਖ ਜਦੋਂ ਇੱਥੋਂ ਗਏ ਨੇ ਅਮਨ ਮਾਰ ਕੇ ਹੈ ਨਹੀਂ ਕੋਈ ਆਖਿਆ ਅੱਛਾ ਅਮਨ ਮਾਨ ਨਾਲ ਮਿਲ ਕੇ ਗਏ ਨੇ ਬਿਲਕੁਲ ਮਿਲ ਕੇ ਗਏ ਨੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਲੰਘਦੇ ਖਿਲਾਉਂਦਾ ਲੈਂਦੇ ਨੇ ਉਹਦੇ ਵਿੱਚ ਜਨਾਨੀਆਂ ਵਿੱਚ ਬੰਦੇ ਸਾਰੇ ਸਭ ਕੁਝ ਜਦੋਂ ਇਕੱਠੇ ਵਸਦੇ ਸਾਂ ਵਿਆਹ ਸ਼ਾਦੀਆਂ 'ਚ ਆਉਂਦੇ ਜਾਂਦੇ ਸੀ ਵਿਆਹ ਆਉਂਦੇ ਜਾਂਦੇ ਸੀ ਅੱਛਾ ਤੁਸੀਂ ਆਪਣੀ ਹੋਸ਼ 'ਚ ਵਿਆਹ ਵੇਖੇ ਇੱਥੇ ਵੇਖੇ ਅੱਛਾ ਬਾਬਾ ਜੀ ਹੁਣ 75 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਕੋਈ ਮੁੜ ਕੇ ਆਇਆ ਉਹਨਾਂ ਵਿੱਚੋਂ
ਪਿੰਡ ਵੇਖਣ ਜਾਂ ਮਿਲਣ ਆਏ ਨੇ, ਕੌਣ ਆਇਆ ਸੀ? ਉਹ ਸਾਨੂੰ ਨਹੀਂ ਮਿਲੇ। ਉਹ ਹਾਂ ਉਹ ਉਧਰ ਨੇ ਲੰਬੜਾਂ ਦੀਆਂ ਕੋਠੀਆਂ ਨੇ, ਉਹ ਤੇ ਆਉਂਦੀਆਂ ਮਸਜਿਦ ਆਉਂਦੀ। ਅੱਛਾ ਅੱਜ ਮਸਜਿਦ ਦਾ ਬੂਹਾ ਚੜ੍ਹਦਾ ਜਿੱਥੇ ਪਾਣੀ ਜਿਹਾ ਖੜਾ, ਪਰ ਹਾਲ ਹੈ ਤੇ ਉਹਦਾ ਪਾਣੀ ਜਿਹਾ ਸੜਕ ਤੇ ਖੜਾ ਤੇ ਅੱਗੇ ਫਿਰ ਅੱਜ ਮਸਜਿਦ ਹੈ। ਅੱਛਾ। ਅੱਜ ਉਹਨਾਂ ਦੀਆਂ ਹਵੇਲੀਆਂ ਨੇ ਜਿਹਦੇ ਦਰਖਤ ਨੇ ਬੜੇ ਸੜਕ ਦੇ। ਅੱਛਾ ਉੱਥੇ ਆਏ ਸੀ। ਉਹਨਾਂ ਕੋਲ ਆਏ ਉਹ 8 ਮਰਦਿਆਂ ਦੇ ਮਾਲਕ ਸਨ। ਅੱਛਾ 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 ਹਾਂ ਉਹਨਾਂ ਦੇ, ਤੇ ਉਹਦੇ ਨਾਂ ਸੀ ਜਲਾਲ। ਅੱਛਾ ਤੇ ਅੱਗੋਂ ਮੁੰਡਿਆਂ ਦੇ ਨਾਂ ਸੀ, ਇੱਕ ਨਾਂ ਅਬਦੁਲ ਸਲਾਮ, ਇੱਕ ਨਾਂ ਅਬਦੁਲ ਗਫਾਰ, ਇੱਕ ਨਾਂ ਅਬਦੁਲ ਜਬਾਰ। ਉਹਨਾਂ ਦੇ ਕੋਲ ਆਏ ਸੀ। ਹਾਂ ਉਹਨਾਂ ਦੇ ਕੋਲ ਆਏ ਸੀ। ਅਗਰ ਹੁਣ ਕੋਈ ਆਵੇ ਤੇ ਮਿਲ ਲੋਗੇ ਉਹਨੂੰ, ਪਛਾਣ ਕਰ ਲੋਗੇ ਅਗਰ ਆਪਣੇ ਵੱਡਿਆਂ ਦਾ ਨਾਂ ਦੱਸਦਾ ਤੇ? ਵੱਡਿਆਂ ਦੇ ਨਾਂ ਦੱਸੇ ਫਿਰ ਤੇ ਪਛਾਣ ਹੋ ਜਾਏਗੀ, ਤੇ ਜੇ ਵੱਡਿਆਂ ਦੇ ਨਾਂ ਦੱਸੇ ਤੇ ਫਿਰ ਪਛਾਣ। ਨਾਲੇ ਹੁਣ ਅੱਗੋਂ ਨਵਾਂ ਪੋਚ ਹੋਇਆ, ਪਿਛਲੇ ਮਰ ਖੱਪ ਗਏ, ਉਹ ਵੀ ਸਾਡੇ ਵੀ ਮਰ ਖੱਪ ਗਏ। ਕੀ ਪਤਾ ਜਿਹਨਾਂ ਦਾ ਤੁਸੀਂ ਨਾਂ ਲਿਆ ਤੁਹਾਡੇ ਬੇਲੀ ਜਿੰਦੇ ਹੋਣ ਕੋਈ ਇੱਕ ਅੱਧਾ, ਤੇ ਗੱਲ ਕਰੋਗੇ ਅਗਰ ਮਿਲਣਾ ਹੋਵੇ ਜਾਂ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਹੋਵੇ? ਉਹ ਕਰ ਲਾਂਗੇ ਗੱਲ ਦਾ ਕੀ। ਅਗਰ ਤੁਹਾਡੀ ਇਹ ਵੀਡੀਓ ਦੇਖਦੇ ਨੇ ਉਹ ਹਾਂ ਤੇ ਉਹਨਾਂ ਵਿੱਚੋਂ ਕੋਈ ਜਿਉਂਦਾ ਹੋਵੇ ਤੇ ਤੁਹਾਡੀ ਗੱਲ ਕਰਵਾਈਏ ਉਹਨਾਂ ਦੇ ਨਾਲ? ਕਰਵਾ ਦਿਓ। ਦਿਲ ਕਰਦਾ ਗੱਲ ਕਰਨ ਨੂੰ? ਕਰ ਲਾਂਗੇ ਗੱਲ ਦਾ ਕਿਹੜਾ ਵੇ। ਸਭ ਨਾਲੋਂ ਜ਼ਿਆਦਾ ਕਿਹੜੇ ਸਿੱਖ ਯਾਦ ਆਉਂਦੇ ਨੇ ਜਿਹੜੇ ਤੁਹਾਡੇ ਜ਼ਿਆਦਾ ਕਰੀਬ ਸਨ? ਸਾਡੇ ਕਰੀਬ ਦੇ ਆਏ ਸਨ ਆ ਦੋ ਤਰ੍ਹਾਂ ਖੂਹ ਸਨ। ਉਦੋਂ ਇਹਨਾਂ ਨਹੀਂ ਸੀ ਨਾ, ਜ਼ਿਮੀਂਦਾਰ ਆ ਲੱਗੇ ਰਹੀਦਾ ਸੀ। ਅੱਛਾ ਅੱਛਾ ਹਾਂ ਸਹੀ ਹੋ ਗਿਆ। ਚਲੋ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।